ਮਾਰੇ ਮੇਰੇ ਕੁਦਕਦਾਲੀਆਂ ਕੱਢੀ ਜਾਂਦਾ ਵਾ ਮਿੰਟ ਹੋ ਗਿਆ ਯੈਸ ਮੈਂ ਜਿੱਤ ਗਿਆ ਉਹਨੂੰ ਧੂੰਦਾ ਲਿਆਇਆ ਘਰ ਲਿਆਣ ਕੇ ਆਪਣੀ ਬੇਗਮ ਨੂੰ ਕਹਿੰਦਾ ਇਹਨੂੰ ਸਵੇਰੇ ਨਾਸ਼ਤਾ ਨਹੀਂ ਦਿੱਤਾ ਸੀਗਾ ਵੀ ਸਾਰੇ ਰਾਹ ਇਹ ਰੋਂਦਾ ਹੀ ਆਇਆ ਉਹ ਕਹਿੰਦੀ ਵੀ ਕੌਣ ਕਹਿੰਦਾ ਆ ਮੁੰਡਾ ਆਪਣਾ ਕਹਿੰਦੀ ਵੀ ਆਪਣਾ ਹੈ ਹੀ ਨਹੀਂਗਾ ਪਤਾ ਨਹੀਂ ਕਿਹਦਾ ਤੋਂ ਫੜ ਕੇ ਲੈ ਆਇਆ ਤਾਂ ਉਹਨੇ ਰੋਂਦੇ ਨਹੀਂ ਹੋਣਾ अस्सलाम वालेकुम ਅਸੀਂ ਅਲਹਮਦੁਲਿਲਾ ਠੀਕ ਠਾਕ ਆ ਤਾਂ ਉਮੀਦ ਕਰਦੇ ਹਾਂ ਤੁਸੀਂ ਵੀ ਖੈਰਤ ਨਾਲ ਹੋਵੋਗੇ ਦੁਆ ਕਰਦੇ ਹਾਂ ਕਿ ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਆਪਣੇ ਹਿਫਜ਼-ਓ-ਅਮਾਨ 'ਚ ਰੱਖੇ। ਅੱਛਾ ਜੀ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਸਭ ਤੋਂ ਪਹਿਲੇ ਤਾਂ ਵੇਖ ਲਓ ਤੈयब ਨੂੰ ਤैयब ਦੇ ਕੰਮ। तैयब ਕੀ ਕਰਨ ਡਿਆ ਵਾ ਬਾਰੇ ਨਾਲ ਖੇਲੀ ਜਾਣਾ ਮੇਰੇ ਨਾਲ ਨਹੀਂ ਖੇਲਣਾ तैयब ਵੀ ਮੋੜੀ ਬੰਦਾ ਵਾ ਕਿਸੇ ਨਾਲ ਦਿਲ ਹੋਵੇ ਤਾਂ ਖੇਲ ਲੈਂਦਾ ਨਾ ਦਿਲ ਹੋਵੇ ਤਾਂ ਕੋਈ ਨਹੀਂ ਦਿਹਾੜੀ ਦੇ ਵਿੱਚ ਕਮ ਸੇ ਕਮ ਇਹਨੂੰ ਕੋਈ 10-12 ਗੁਬਾਰੇ ਚਾਹੀਦੇ ਆ ਹੈ ਕੀ ਬੋਲਿਆ ਤੂੰ पापा पानी एक चैनल दवा पूरा करोगे हाँ केड़ा दो गुब्बारे आपस में फिरौना विच एक गुब्बारा रख के दोनों दे हाँ फिर ਉਹਦੇ ਵਿੱਚ ਫਾੜ ਥੇੜਾ ਗੁਬਾਰਾ ਫਾੜਨਾ ਉਤਲਾ ਗੁਬਾਰਾ ਨਹੀਂ ਫਾੜਨਾ 500 ਰੁਪਏ ਨਾਮ 500 ਤੂੰ ਦੇ ਦੇਂਗਾ ਮੈਨੂੰ ਜਾਂ ਤਾਂ ਇਹਨੇ ਗੁਬਾਰਾ ਫਲਾਇਆ ਹੋਇਆ ਵਾ ਇਹਦੇ ਵਿੱਚ ਹੋਰ ਇੱਕ ਗੁਬਾਰਾ ਹੋਊਗਾ ਅੱਛਾ ਉਹਨੂੰ ਫਲਾ ਕੇ ਗੰਢ ਦੇ ਕੇ ਉਹਨੂੰ ਫੋੜਨਾ ਵਾ ਹਾਂ ਵਿਚਲਾ ਗੁਬਾਰਾ ਫੜੇ ਉਤਲਾ ਗੁਬਾਰਾ ਨਹੀਂ ਫਟਣਾ ਅੱਛਾ ਅੱਜ ਨਾ ਜਿਹੜਾ ਤਾਲਹਾ ਮੈਨੂੰ ਕਹਿਣ ਡਿਆ ਵੀ ਆਪਾਂ ਇੱਕ ਗੇਮ ਕਰਦੇ ਆਂ ਗੁਬਾਰੇ ਦੋ ਇੱਕ ਫਲਾਉਣ ਤੋਂ ਪਹਿਲੇ ਹੀ ਨਾ ਗੁਬਾਰਾ ਇੱਕ ਦੂਜੇ ਦੇ ਉੱਤੇ ਚੜਾ ਲੈਣਾ ਡਬਲ ਗੁਬਾਰਾ ਕਰਕੇ ਉਹਨਾਂ ਨੂੰ ਫਲਾ ਕੇ ਮੁੜ ਕੇ ਅੰਦਰਲਾ ਗੁਬਾਰਾ ਜਿਹੜਾ ਉਹ ਪਾੜਨਾ ਵਾ ਬਾਹਰਲਾ ਗੁਬਾਰਾ ਨਾ ਪਾਟੇ ਸੂਈ ਮਾਰਨੀ ਹੈ ਵੇਖਦੇ ਆ ਭਲਾ ਵੀ ਇਦਾਂ ਹੁੰਦੀ ਹੈ ਕਿ ਨਹੀਂ ਹੁੰਦੀ ਮੈਨੂੰ ਤਾਂ ਨਹੀਂ ਲੱਗਦਾ ਇਦਾਂ ਹੋਊਗੀ ਇਦਾਂ ਪਤਾ ਨਹੀਂ ਹੁਣ ਕਰਕੇ ਵੇਖ ਲੈਨੇ ਉਹ ਸਵੇਰ ਦਾ ਤਜਰਬੇ ਕਰੀ ਜਾਂਦਾ ਉਹਨੇ ਇਹੀ ਕੰਮ ਫੜਿਆ ਤੇ ਹੁਣ ਉਹਨੇ ਮਿਸ਼ਨ ਇਹ ਤੁਹਾਨੂੰ ਦੇ ਤਾ ਪੂਰਾ ਕਰਨ ਦੀ ਵਾਹ ਕੀ ਬਾਤ ਹੈ ਚੁੱਪ ਚਪੀਤਾ ਹੀ ਲੱਗਾ ਰਿਹਾ ਤਾਂ ਹੁਣ ਮੈਨੂੰ ਕਹਿ ਦਿੱਤਾ ਵਾ ਹੈ ਹਾਂ ਤੂੰ ਦੱਸ ਲੈ ਇਹਨੂੰ ਸਾਰੇ ਗੁਬਾਰੇ ਸਾਡੇ ਸਾਹਿਬ ਨੂੰ ਚਾਹੀਦੇ ਆ ਕਿੰਨੇ ਗੁਬਾਰੇ ਤੈਨੂੰ ਚਾਹੀਦੇ ਆ ਦੋ ਆ ਤੇਰੇ ਹੱਥ 'ਚ ਕਿੰਨੇ ਵਿਖਾ ਹਾਂ ਦੋ ਤਾਂ ਹੱਥ ਤੇਰੇ ਕੋਲ ਫੜੇ ਇੱਕ ਉਹ ਥੱਲੇ ਡਿੱਗਾ ਪਿਆ ਆਵੇ ਆ ਗੁਬਾਰਾ ਇੱਕ ਪਿਆ 3 ਗੁਬਾਰੇ ਲਈ ਫਿਰਦਾ ਤਾਂ ਹਜੇ ਵੀ ਕਹਿੰਦਾ ਮੈਨੂੰ ਗੁਬਾਰਾ ਹੋਰ ਚਾਹੀਦਾ ਵਾਹ ਕੀ ਹੀ ਬਾਤ ਆ ਗੁਬਾਰੇ ਜਿਹੜੇ ਆ ਇਹ ਫਲਾਉਣੇ ਆ ਮੈਂ 2 ਹੇਠ ਉੱਤੇ ਚਾੜ ਕੇ ਹਾਂ ਫਲਾਓ ਤੇ ਜੇ ਅੰਦਰਲਾ ਗੁਬਾਰਾ ਪਾੜਨਾ ਜੇ ਅੰਦਰਲਾ ਗੁਬਾਰਾ ਨਾ ਪਾਟਿਆ ਬਾਹਰਲਾ ਪਾਟ ਗਿਆ ਤਾਂ ਫਿਰ ਤੁਸੀਂ ਮੈਨੂੰ 500 ਦੇਣਾ ਜੰਦਲਾ ਪਾਟ ਕੇ ਫਿਰ ਮੈਂ ਤੁਹਾਨੂੰ 500 ਦੇਣਾ ਨਹੀਂ ਤੂੰ ਵੀ ਮੈਨੂੰ ਦੇਣਾ ਤਾਂ ਮੇਰਾ ਹੀ ਦੇਣਾ 500 ਰੁਪਈਆ 500 ਵਾਲੀ ਗੱਲ ਝੂਠੀ ਹੈ 500 ਨਹੀਂ ਆਪਣੇ ਕੋਲ ਦੇ ਹੋਣਾ ਕੋਈ ਹੋਰ ਨਿੱਕੀ ਮੋਟੀ ਕੀ ਉਹਨੂੰ ਕਹਿੰਦੇ ਹੁੰਦੇ ਆ ਪਨਿਸ਼ਮੈਂਟ ਰੱਖ ਲੈਨੇ ਆ ਨਿੱਕੀ ਮੋਟੀ ਸਜ਼ਾ ਜਿਹੜੀ ਚੰਗੀ ਵੀ ਲੱਗੇ ਸਜ਼ਾ ਜਿਹੜੀ ਪਿਓ ਪੁੱਤ ਜਿਹੜਾ ਪਿਓ ਨੂੰ ਦਿੰਦਾ ਸੋਹਣਾ ਵੀ ਲੱਗੇ ਅੱਛਾ ਠੀਕ ਆ ਜਾ ਲਓ ਜੀ ਉਧਰੋਂ ਆਰਡਰ ਆ ਗਿਆ ਵੀ ਕੁਰਸੀ ਤੋਂ ਉੱਠ ਜਾ ਮੇਰੀ ਕੁਰਸੀ ਆ हम करे तो करे क्या बोले तो बोले ਸੋਚਦਾ ਹਾਂ ਸੋਚ ਕੇ ਦੱਸੋ ਫਿਰ ਕਿਹੜੀ ਪਨਿਸ਼ਮੈਂਟ ਦੇਣੀ ਚਲੋ ਠੀਕ ਆ ਉਹ ਬਾਅਦ ਦਾ ਮਸਲਾ ਫਿਰ ਹੈ ਨਿੱਕੀ ਮੋਟੀ ਸੋਚ ਲਈ ਕੋਈ ਨਿੱਕੀ ਮੋਟੀ ਲਓ ਜੀ ਆਸਾਨ ਆ ਗਿਆ ਸਾਡਾ ਤੂੰ ਲੈ ਲਾ ਦੇ ਬਾਰੀ ਗੁਬਾਰੇ ਦੇ ਵਿੱਚ ਗੁਬਾਰਾ ਤੇ ਗਿਆ ਵਾ ਪੈ यही नहीं अभी और सुनिए ਆ ਜਦੋਂ ਅੰਦਰਲਾ ਫਲਾਇਆ ਤਾਂ ਬਾਹਰਲਾ ਆਪ ਹੀ ਫੁੱਲ ਜਾਣਾ ਫਿਰ ਬਾਹਰਲਾ ਕਿਹੜਾ ਲੈਦਾ ਫਲਾਉਣਾ ਪੈਣਾ ਮੈਂ ਕਹਿੰਦਾ ਇੰਨਾ ਕੁ ਬੜਾ ਥੋੜਾ ਜਿਹਾ ਹੋਰ ਫਲਾ ਲਾ ਅੱਛਾ ਜੇ 2 ਗੁਬਾਰੇ ਹੁਣ ਐਨ ਜੱਕ ਜਾਨ ਹੋ ਗਏ ਆ ਇੱਕੋ ਜਿਹਾ ਯਾਨੀ ਅੰਦਰਲਾ ਗੁਬਾਰਾ ਫਲਾਇਆ ਵਾ ਤਾਂ ਅੰਦਰਲਾ ਫੁੱਲਣ ਦੀ ਵਜ੍ਹਾ ਤੋਂ ਜਿਹੜਾ ਬਾਹਰਲਾ ਵਾ ਉਹ ਆਪੇ ਉਹਦੇ ਉੱਤੇ ਚੜ ਗਿਆ ਵਾ ਆ ਜਿਹੜਾ ਅੰਦਰਲਾ ਗੁਬਾਰਾ ਉਹ ਰੈੱਡ ਵਾ ਜਿਹੜਾ ਬਾਹਰਲਾ ਵਾ ਉਹ ਯੈਲੋ ਆ ਹੁਣ ਵਿੱਚ ਕਿੱਦਾਂ ਸੂਈ ਮਾਰਾਂ ਜੇ ਸੂਈ ਮਾਰਾਂ ਇਹਦੇ ਵਿੱਚ ਤੇ ਬਾਹਰਲਾ ਗੁਬਾਰਾ ਜਿਹੜਾ ਵਾ ਅੰਦਰਲਾ ਗੁਬਾਰੇ ਦੇ ਨਾਲ ਬਾਹਰਲਾ ਗੁਬਾਰਾ ਫੁੱਲਿਆ ਹੈ ਗੰਢੇ ਦੀ ਛਿੱਲ ਵਰਗੇ ਗੁਬਾਰੇ ਆ ਨਹੀਂ ਯਾਰ ਇਹ ਨਹੀਂ ਮੈਂ ਪਾੜਨਾ ਪਾੜਾ ਚੱਲ ਤੂੰ ਪਾੜ ਇੱਥੇ ਰੱਖੋ ਇੱਕ ਸਾਰਾ ਸਮਾਨ ਕਿੱਧਰ ਚੱਲਿਆ ਮੈਂ ਇੱਕ ਚੀਜ਼ ਲੈ ਆਵਾਂ ਨਹੀਂ ਮੈਂ ਬਰਫਾ ਸੂਆ ਲੈ ਕੇ ਆਉਣਾ ਵੇਖੀਏ ਹੁਣ ਕਿਦਾਂ ਤਲਹਾ ਇਹਨੂੰ ਪਾੜਦਾ ਗੁਬਾਰੇ ਨੂੰ ਚੈੱਕ ਕਰਦੇ ਚਲੋ ਮੈਂ ਤੇ ਆ ਗਿਆ ਇਹ ਕੀ ਸਲੋਸ਼ਨ ਟੇਪ ਲੈ ਕੇ ਆਇਆ ਹਾਂਜੀ ਮੋਟੀ ਸਲੋਸ਼ਨ ਟੇਪ ਲੈ ਆਇਆ ਇਹ ਨੋਟ ਹੈ ਚੈੱਕ ਕਰਦਾ ਜਾਲੀ ਆ ਕਸਲੀ ਨਹੀਂ ਇਹਨੂੰ ਚੈੱਕ ਕੀਤਾ ਦੁਬਾਰਾ ਬਰਾਬਰ ਆ ਕਿ ਨਹੀਂ ਚਲੋ ਲੱਗ ਜਾਂਦਾ ਬਸ ਬਿਸਮਿल्लाहिर रहमान रहीम ਇਹ ਤਾਂ 2 ਇਕੱਠੇ ਪਾੜ ਗਿਆ ਵਿਚਲਾ ਪਹਿਲੇ ਮਾਰਿਆ ਸੀ ਵਿਚਲਾ ਪਹਿਲੇ ਮਾਰਿਆ ਸੀ ਬਾਅਦ ਦੂਜਾ ਵੱਜ ਗਿਆ ਕੀ ਬਾਤ ਹੈ ਯਾਰ ਬਾਹਰ ਲੱਗਾ ਹੈ ਆ ਵੀ ਫਾੜ ਦਵਾਂ ਨਹੀਂ ਇਹ ਨਹੀਂ ਫਾੜਨਾ ਇਦਾਂ ਦੀ ਪਨਿਸ਼ਮੈਂਟ ਦੇ ਜਿਹੜੀ ਸੌਖੀ ਜੀ ਕੋਈ ਹੋਵੇ ਤੇ ਮੈਂ ਭੱਜ ਕੇ ਜਾਵਾਂ ਤਾਂ ਉਹ ਗੇੜ ਨੂੰ ਹੱਥ ਲਾ ਕੇ ਆ ਜਾਵਾਂ ਇੱਕ ਮਿੰਟ ਤੁਸੀਂ ਆ ਪੈਰ ਲਾਤਾ ਦੀ ਮੇਸ ਰੱਖਣੀਆਂ ਅਸੀਂ ਗੁੱਤਾਰੇ ਕੱਢਣੀਆਂ ਕਿੰਨਾ ਚਿਰ 1 ਮਿੰਟ ਪੂਰੇ ਇਹ ਵੀ ਕੰਮ ਔਖਾ ਹੀ ਲੱਗਦਾ ਚਲੋ ਠੀਕ ਆ ਲੋ ਜੀ ਪਾਪਾ ਗੇਮ ਹਾਰ ਗਿਆ ਵਾ ਤੇ ਪਾਪਾ ਨੂੰ ਪਨਿਸ਼ਮੈਂਟ ਦਿੱਤੀ ਆ ਵੀ ਆ ਟਾਈਮ ਕੱਢ ਲਿਆ ਵਾ ਮੈਂ 1 ਮਿੰਟ ਦਾ ਪਾਪਾ ਦੇ ਪੈਰ 'ਚ ਗੁੱਦੀਆਂ ਕੱਢਣੀਆਂ ਵਾ ਤੇ ਫਿਰ ਪਾਪਾ ਦੀ ਪਨਿਸ਼ਮੈਂਟ ਪੂਰੀ ਹੋ ਜੂਗੀ ਟਾਈਮ ਮੈਨੂੰ ਵਿਖਾ ਕੇ ਚਲਾਈ ਉਹ ਨਾ ਹੋਵੇ ਤੂੰ 2 ਮਿੰਟ ਲੱਗਾ ਰਵੇਂ ਨਹੀਂ 2 ਮਿੰਟ ਕੀ ਵਿਖਾ ਪਹਿਲੇ ਮੈਨੂੰ ਆ ਦੇਖੋ ਚੱਲ ਠੀਕ ਆ ਇੱਥੇ ਰੱਖ ਦੇ ਇਹ ਟਾਈਮ ਸ਼ੁਰੂ ਹੋ ਗਿਆ
ਉਹ ਇਹਨੂੰ ਕਹ ਮੇਰੇ ਕੁਤਕਾਲੀਆਂ ਨਾ ਕੱਢ ਇਹ ਮਾਰ ਇਹਦੇ ਮਾਰ ਇਹਦੇ ਕੁਤਕਾਲੀਆਂ ਕੱਢੀ ਜਾਂਦਾ ਮਾਰ ਇਹਦੇ ਮਾਰ ਇਹਦੇ ਮਾਰ ਇਹਦੇ ਮਾਰ ਇਹ ਮੇਰੇ ਕੁਤਕਾਲੀਆਂ ਕੱਢੀ ਜਾਂਦਾ ਵਾ ਇਹ ਮਿੰਟ ਹੋ ਗਿਆ 24 ਸੈਕਿੰਡ ਹੋ ਗਿਆ ਮੈਂ ਤਾਂ ਟਾਈਮ ਨਹੀਂ ਕੋਣਾ ਮੇਰੀ ਜਾਨ ਛਡਾ ਮੇਰੀ ਜਾਨ ਛਡਾ ਇਹ ਮੇਰੇ ਕੁਤਕਾਲੀਆਂ ਕੱਢੀ ਜਾਂਦਾ ਤੇ ਮੇਰੇ ਮਾਰ ਇਹਦੇ ਮਾਰ ਲਾ ਦੇ ਤੇ ਟੀਕਾ ਲਾ ਦੇ ਇਹ ਟਾਈਮ ਇਧਰੋਂ ਮਿੰਟ ਵੀ ਹੋ ਚਲਾ ਮੇਰੀ ਜਾਨ ਛੁੱਟ ਚਲੀ ਹੈ 46 47 48 49 50 ਲਾ ਦੇ ਟੀਕਾ ਲਾ ਦੇ ਯੈਸ ਮੈਂ ਜਿੱਤ ਗਿਆ ਲਓ ਜੀ ਮੈਂ ਤੇ ਆਪਣੀ ਪ੍ਰੀਮਿਟ ਜਿਹੜੀ ਹੈ ਰੋਂਦਿਆਂ ਖੋਂਦਿਆਂ ਪੂਰੀ ਕਰ ਲਈ ਆ ਤੈਯਬ ਗੁੱਸੇ ਹੋ ਗਿਆ ਵਾ ਸਾਡਾ ਤੈਯਬ ਨੂੰ ਪਤਾ ਨਹੀਂ ਕੀ ਹੋਇਆ ਤੈਯਬ ਕੀ ਹੋਇਆ ਮੈਨੂੰ ਦੱਸ ਸੀ ਇਧਰ ਮੰਮਾ ਨੇ ਮਾਰਿਆ ਵਾ ਬਾਈ ਬਹੁਤ ਔਖਾ ਵਾ ਸਾਡੇ ਇਸ ਤੈਯਬ ਨੂੰ ਵੀਡੀਓ ਦੇ ਵਿੱਚ ਲੈ ਕੇ ਆਉਣਾ ਮੇਰੀਆਂ ਇੰਨੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਇੰਨੇ ਇਹਦੇ ਤਰਲੇ ਕਰਨੇ ਪੈਂਦੇ ਨਾ ਵੀ ਜਿਹੜਾ ਹਿਸਾਬ ਕੋਈ ਨਹੀਂ ਮੈਂ ਕਹਿੰਦਾ ਜਿੰਨੇ ਇਹਦੇ ਤਰਲੇ ਕਰਨੇ ਪੈਂਦੇ ਬੰਦਾ ਬਾਜ਼ਾਰ ਦਾ ਗੇੜਾ ਲਾਵੇ ਨਾ ਲੋਕਾਂ ਦੇ ਇੰਨੇ ਤਰਲੇ ਕਰੇ ਤੇ ਯਕੀਨ ਕਰੋ 1000 ਰੁਪਇਆ ਇਕੱਠਾ ਕਰਕੇ ਲੈ ਆਵੇ ਮੰਗ ਪੈਣ ਕੇ ਜਿੰਨੇ ਇਹਦੇ ਤਰਲੇ ਕਰਨੇ ਪੈਂਦੇ ਫਰੀਆਂ ਦੇ ਵਿੱਚ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੱਛਾ ਚਲੋ ਕੋਈ ਗੱਲ ਨਹੀਂ ਬਚਪਨ ਮੈਂ ਕਹਿੰਦਾ ਹੈ ਹੀ ਇਦਾਂ ਦਾ ਤਾਈਓ ਕਹਿੰਦੇ ਵੀ ਜਿਹੜਾ ਬਚਪਨ ਆ ਨਾ ਇਹਦੇ ਵਰਗੀ ਰੀਸ ਕੋਈ ਨਹੀਂ ਗੀ ਵੀ ਮੁਕਤੀ ਦਾ ਬੰਦਾ ਰੋਬ ਹਰ ਕਿਸੇ ਤੇ ਝਾੜ ਸਕਦਾ ਤੇ ਜਦੋਂ ਬੰਦਾ ਵੱਡਾ ਹੋ ਜਾਂਦਾ ਤੇ ਫਿਰ ਤਾਂ ਬੰਦਾ ਹੱਕ ਤੇ ਵੀ ਹੋਵੇ ਤਾਂ ਵੀ ਕਿਸੇ ਤੇ ਰੋਬ ਨਹੀਂ ਝਾੜ ਸਕਦਾ ਅੱਛਾ ਜੀ ਅੱਜ ਦੇ ਵਲੌਗ ਦਾ ਐਂਡ ਜਿਹੜਾ ਥੋੜੀ ਜਿਹੀ ਇੱਕ ਮਜ਼ਾਈਆ ਗੱਲ ਆ ਉਹ ਮਜ਼ਾਈਆ ਗੱਲ ਤੋਂ ਅੱਜ ਦਾ ਐਂਡ ਕਰਦੇ ਹਾਂ ਤੁਹਾਨੂੰ ਸੁਣ ਕੇ ਬਹੁਤ ਪਸੰਦ ਆਊਗੀ ਉਹ ਮਜ਼ਾਈਆ ਗੱਲ ਇਦਾਂ ਵਾ ਕਿ ਹਰ ਬੰਦਾ ਜਿਹੜਾ ਅੱਜ ਕੱਲ ਇੰਨਾ ਮਸਰੂਫ ਹੈ ਨਾ ਘਰ ਦੇ ਵਿੱਚ ਵੀ ਮੈਂ ਕਹਿੰਦਾ ਬੰਦੇ ਮੋਬਾਈਲ ਦੇ ਵਿੱਚ ਇੰਨੇ ਮਸਰੂਫ ਹੁੰਦੇ ਨਾ ਬੰਦੇ ਸਾਰੇ ਰੋਟੀ ਖਾ ਕੇ ਉੱਠ ਕੇ ਜਦੋਂ ਚੱਲ ਜਾਂਦੇ ਆ ਘਰ ਦੇ ਜਿੰਨੇ ਵੀ ਜੀ ਆ ਸਾਰੇ ਰੋਟੀ ਖਾ ਲੈਂਦੇ ਵਿੱਚੋਂ ਫਿਰ ਜਿਹੜਾ ਇੱਕ ਬਹੁਤਾ ਜਾਨੀ ਸਿਆਣਾ ਬਣਦਾ ਉਹ ਫਿਰ ਕਹਿੰਦਾ ਹੁੰਦਾ ਉਹ ਫਲਾਣਾ ਕਿੱਥੇ ਆ ਉਹਨੇ ਰੋਟੀ ਨਹੀਂ ਖਾਧੀ ਹਜੇ ਮੁੜ ਕੇ ਉਹਨੂੰ ਦੱਸਦੇ ਵੀ ਭਾਈ ਉਹ ਇੱਥੇ ਤੇਰੇ ਕੋਲ ਹੀ ਬਹਿ ਕੇ ਰੋਟੀ ਖਾ ਕੇ ਗਿਆ ਤੂੰ ਮੋਬਾਈਲ ਦੇ ਵਿੱਚ ਹੀ ਇਹਨਾਂ ਘੁੰਮਿਆ ਸੀਗਾ ਇਹ ਗੱਲ ਤੁਸੀਂ ਹੁਣ ਤਲਫਾਂ ਨੂੰ ਲਾਈ ਜਾਂਦੇ ਆ ਨਹੀਂ ਤਲਹਾਂ ਨੂੰ ਨਹੀਂ ਮੈਂ ਇੱਕ ਮਜ਼ਾਈਆ ਜੀ ਮੈਨੂੰ ਗੱਲ ਕਰੀ ਨਾ ਤੁਸੀਂ ਇਹ ਗੱਲ ਉਹ ਨਹੀਂ ਤੈਨੂੰ ਨਹੀਂ ਕਰਨ ਡਿਆ ਇੱਕ ਮਜ਼ਾਈਆ ਜੀ ਗੱਲ ਆ ਮੈਂ ਉਹ ਲੱਗਾ ਸੀ ਸੁਣਾਉਣ ਇੱਕ ਬੰਦਾ ਸੀਗਾ ਘਰ ਦੇ ਵਿੱਚ ਇੰਨਾ ਮਸਰੂਫ ਰਹਿੰਦਾ ਸੀ ਵੀ ਜਿਹਦਾ ਹਿਸਾਬ ਕੋਈ ਨਹੀਂ ਉਹ ਸਾਰੇ ਬੰਦੇ ਉਹਨੂੰ ਕਹਿੰਦੇ ਸੀ ਵੀ ਯਾਰ ਬੜਾ ਹੀ ਕਾਮਾ ਬੰਦਾ ਇੱਕ ਦਿਨ ਉਹਨੇ ਆਪਣੀ ਮਸਰੂਫੀਅਤ ਦੇ ਵਿੱਚੋਂ ਥੋੜਾ ਜਿਹਾ ਟਾਈਮ ਕੱਢਿਆ ਤੇ ਦੁਪਹਿਰੇ ਨਿਆਣੇ ਨੂੰ ਛੁੱਟੀ ਦਾ ਟਾਈਮ ਹੋਇਆ ਸੀ ਤੇ ਆਪਦੇ ਹੀ ਨਾ ਨਿਆਣੇ ਨੂੰ ਸਕੂਲੋਂ ਲੈਣ ਚਲਾ ਗਿਆ ਤੇ ਗਿਆ ਜਾ ਕੇ ਸਕੂਲੋਂ ਉਹ ਮੋਬਾਈਲ ਦੇ ਵਿੱਚ ਇੰਨਾ ਮਗਨ ਸੀਗਾ ਵੀ ਮੋਬਾਈਲ ਹੀ ਇੱਕ ਬਿਜ਼ਨਸ ਹੈ ਨਾ ਮੋਬਾਈਲ ਦੇ ਵਿੱਚ ਲੋਕਾਂ ਦਾ ਬੜਾ ਸਾਰਾ ਕਾਰੋਬਾਰ ਉਹ ਆਪਣੇ ਮੋਬਾਈਲ 'ਚ ਲੱਗਾ ਸੀ ਕਿਸੇ ਨਿਆਣੇ ਦੇ ਉਹਨੇ ਫੜੀ ਬਾਂਹ ਤੇ ਉਹ ਨਿਆਣਾ ਰਾਹ 'ਚ ਰੋਂਦਾ ਖੋਂਦਾ ਉਹਨੂੰ ਧੂੰਦਾ ਲਿਆਇਆ ਘਰ ਲਿਆਣ ਕੇ ਆਪਣੀ ਬੇਗਮ ਨੂੰ ਕਹਿੰਦਾ ਇਹਨੂੰ ਸਵੇਰੇ ਨਾਸ਼ਤਾ ਨਹੀਂ ਦਿੱਤਾ ਸੀਗਾ ਵੀ ਸਾਰੇ ਰਾਹ ਇਹ ਰੋਂਦਾ ਹੀ ਆਇਆ ਉਹ ਕਹਿੰਦੀ ਵੀ ਕੌਣ ਕਹਿੰਦਾ ਮੁੰਡਾ ਆਪਣਾ ਕਹਿੰਦੀ ਵੀ ਆਪਣਾ ਹੈ ਹੀ ਨਹੀਂਗਾ ਪਤਾ ਨਹੀਂ ਕਿਹਦਾ ਤੋਂ ਫੜ ਕੇ ਲੈ ਆਇਆ ਤਾਂ ਉਹਨੇ ਰੋਂਦੇ ਨਹੀਂ ਹੋਣਾ ਉਹ ਕਹਿੰਦਾ ਵੀ ਇੰਨੀ ਵੀ ਜਿਹੜੀ ਮਸਰੂਫੀਅਤ ਆ ਬੰਦੇ ਦੀ ਹੋਣੀ ਚਾਹੀਦੀ ਕਿ ਬੰਦੇ ਨੂੰ ਆਪਣੇ ਪਰਾਏ ਦੀ ਪਛਾਣ ਹੀ ਨਾ ਹੋਵੇ ਥੋੜੀ ਜੀ ਨਾ ਤਵੱਜੋ ਜਿਹੜੀ ਆ ਉਹ ਆਪਣੇ ਘਰ ਦੇ ਵਿੱਚ ਵੀ ਰੱਖਣੀ ਚਾਹੀਦੀ ਹੈ ਅੱਛਾ ਜੀ ਅੱਜ ਦਾ ਵਲੌਗ ਇੱਥੋਂ ਤੱਕ ਹੀ ਅਗਰ ਤੁਹਾਨੂੰ ਸਾਡਾ ਸੁਭਾਅ ਚੰਗਾ ਲੱਗਾ ਹੋਵੇ ਤੇ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣੀ ਦੁਆਵਾਂ 'ਚ ਰੱਖਿਓ ਯਾਦ ਸਾਨੂੰ ਹੁਣ ਦਿਓ ਇਜਾਜ਼ਤ ਤੈਯਬ ਨੂੰ ਵੀ ਵਿਖਾ ਦਿਓ ਅੱਲਾ ਹਾਫਿਜ਼ ਜ਼ਿਪ ਸਾਰੀ ਖੋਲ ਦਿੱਤੀ ਉਹ ਤੇਰਾ ਭਲਾ ਹੋ ਜਿਆ ਤੈਯਬ ਨੇ ਗੁੱਸੇ ਦੇ ਵਿੱਚ ਜ਼ਿਪ ਖੋਲ ਦਿੱਤੀ ਹੈ ਜੱਗਾ ਬਣਿਆ ਬੈਠਾ ਵਾਹ ਬਈ ਵਾਹ